ਤੁਹਾਡਾ ਕੀ ਮਾਨਣਾ ਹੈਗਾ ਕਰੋਨਾ ਹੈਗਾ ਹੀ ਨਹੀਂ ਵੈਕਸੀਨ ਲਵਾਉਣ ਤੋਂ ਬਾਅਦ 2 ਸਾਲ ਦੇ ਅੰਦਰ ਅੰਦਰ ਇਨਸਾਨ ਮਰ ਜਾਏਗਾ? ਲੇਕਿਨ ਮੀਡੀਆ ਤੇ ਅੱਜ ਤੱਕ ਅਸੀਂ ਕੋਈ ਅਮਵਾਤ ਨਹੀਂ ਦੇਖੀ ਜਿਹੜੀ ਕਰੋਨਾ ਦੇ ਨਾਲ ਹੋਈ ਹੋਵੇ। ਅੱਛਾ, ਤੁਸੀਂ ਕਰੋਨਾ ਦੀ ਵੈਕਸੀਨ ਲਵਾਈ ਹੈ ਤੇ ਇਹਦੇ ਕੋਈ ਅਸਰਾਤ ਵਗੈਰਾ ਤੇ ਨਹੀਂ ਤੁਹਾਨੂੰ ਮਹਿਸੂਸ ਹੋਏ? ਤੁਸੀਂ ਕਰੋਨਾ ਵੈਕਸੀਨ ਸੈਂਟਰ ਜਾਓਗੇ, ਉਧਰ ਜਾ ਕੇ ਤੁਸੀਂ ਵੈਕਸੀਨ ਲਵਾ ਲੈਣੀ ਹੈ। ਬਈ ਉਹਨੂੰ ਲਵਾਉਣ ਨਾਲ ਨਾ 100 ਮਸਲਾ ਬਣ ਜਾਂਦਾ ਤੁਹਾਡੀ, ਯਾਨੀ ਕਿ ਸਕਿਨ ਖਰਾਬ ਹੋ ਜਾਂਦੀ ਹੈ, ਦਾਣੇ ਨਿਕਲ ਆਉਂਦੇ ਹੈਗੇ ਨੇ। ਇਹ ਅਫਵਾਹਾਂ ਨੂੰ ਤੁਸੀਂ ਮੁਕੰਮਲ ਤੌਰ ਤੇ ਮੁਸਤਰਦ ਕਰਦੇ ਹੋ? ਅਫਵਾਹਾਂ ਤੇ ਹੁੰਦੀਆਂ ਹੀ ਨੇ, ਹਰ ਬੰਦੇ ਦਾ ਆਪਣਾ ਆਪਣਾ ਖਿਆਲ ਹੁੰਦਾ ਕਿ ਪਤਾ ਨਹੀਂ ਇਹ ਹੋ ਜਾਏਗਾ ਇਹ ਹੋ ਜਾਏਗਾ। ਤੁਸੀਂ ਹਜ नहीं कर सकते, ਤੁਸੀਂ ਉਮਰਾ नहीं कर सकते, ਤੁਸੀਂ ਕਿਸੇ ਵੀ ਇਸਲਾਮੀ ਮੁਲਕ की ਤੁਸੀਂ ਕਿਸੇ और भी मुल्क जाना चाहोगे ਤੁਸੀਂ ਸਫ਼ਰ नहीं कर सकते। अस्सलाम वालेकुम नाज़रीन, मैं वा जुनेद अशरफ ਤੇ ਤੁਸੀਂ ਦੇਖ ਰਹੇ ਹੋ ਬੁਲੇਖਾ ਟੀਵੀ। ਤੇ ਅੱਜ ਅਸੀਂ ਮੌਜੂਦ ਹਾਂ ਕਰੀਮ ਬਲਾਕ 'ਚ। ਅੱਜ ਅਸੀਂ ਲੋਕਾਂ ਕੋ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਫਵਾਹਾਂ ਸੋਸ਼ਲ ਮੀਡੀਆ 'ਚ ਗਰਦਿਸ਼ ਕਰ ਰਹੀਆਂ ਨੇ ਕਿ ਕਰੋਨਾ ਦੀ ਵੈਕਸੀਨ ਲਵਾਉਣ ਤੋਂ ਬਾਅਦ 2 ਸਾਲ ਦੇ ਅੰਦਰ ਅੰਦਰ ਇਨਸਾਨ ਮਰ ਜਾਏਗਾ, ਤੇ ਦੂਸਰੀ ਕਈ ਅਫਵਾਹਾਂ ਇਹੋ ਜਿਹੀ ਗਰਦਿਸ਼ ਕਰ ਰਹੀਆਂ ਨੇ ਕਿ ਕਰੋਨਾ ਦੀ ਵੈਕਸੀਨ ਲਵਾਉਣ ਤੋਂ ਬਾਅਦ ਉਹਨਾਂ ਦੇ ਜਿਸਮ ਦੇ ਨਾਲ ਮਖਨਾਤੀਸ ਚਿਪਕ ਜਾਂਦਾ ਵੇ, ਤੇ ਕਈ ਅਫਵਾਹਾਂ ਹੋਰ ਵੀ ਗਰਦਿਸ਼ ਕਰ ਰਹੀਆਂ ਨੇ ਕਿ ਕਰੋਨਾ ਦੀ ਵੈਕਸੀਨ ਲਵਾਉਣ ਤੋਂ ਬਾਅਦ ਇਨਸਾਨ ਮਗਰਮੱਛ ਬਣ ਜਾਏਗਾ, ਜਾਂ ਇਸ ਤਰ੍ਹਾਂ ਦੀ ਮੁxtਲਿਫ ਕਿਸਮ ਦੀ ਅਫਵਾਹਾਂ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਇਸ ਅਫਵਾਹਾਂ ਦਾ ਲੋਕਾਂ ਦੇ ਜ਼ਿਹਨਾਂ ਤੇ ਕਿੰਨਾ ਅਸਰ ਹੋਇਆ ਹੈ ਤੇ ਕਿਸ ਹੱਦ ਤੱਕ ਅਸਰ ਹੋਇਆ ਹੈ। ਇਸ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਕੋਲੋਂ, ਤੇ ਆਇਓ ਅਸੀਂ ਚੱਲਦੇ ਹਾਂ। ਸਾਡੇ ਨਾਲ ਹੁਣ ਇੱਕ ਹੋਰ ਭਾਈ ਮੌਜੂਦ ਨੇ ਤੇ ਅਸੀਂ ਇਹਨਾਂ ਕੋ ਜਾਣਾਂਗੇ ਕਿ ਇਹਨਾਂ ਦਾ ਵੈਕਸੀਨ ਬਾਰੇ ਕੀ ਖਿਆਲ ਹੈ ਤੇ ਇਹਨਾਂ ਨੇ ਲਵਾਈ ਹੈ ਕਿ नहीं लवाई। अस्सलाम वालेकुम। वालेकुम अस्सलाम। भाईजान क्या नाम है आपका? मोहम्मद तनवीर ताहर, मैं उकाड़ा से आया हूँ। भाईजान ਤੁਸੀਂ ਵੈਕਸੀਨ ਲਵਾਈ ਹੈ ਕਿ नहीं लवाई? ਨਹੀਂ ਸਰ, ਮੈਂ ਵੈਕਸੀਨ ਹਾਲੇ ਤੱਕ ਨਹੀਂ ਲਗਵਾਈ। ਅਲਹਮਦੁਲਿਲਾ ਜਦੋਂ ਦੀ ਕਰੋਨਾ ਦੀਆਂ ਅਫਵਾਹਾਂ ਉੜੀਆਂ, ਹਕੀਕਤ ਹੈ ਜਾਂ ਜੋ ਵੀ ਅੱਲਾ ਬਿਹਤਰ ਜਾਣਦਾ, ਲੇਕਿਨ ਮੈਂ ਅੱਜ ਤੱਕ ਇਸ ਬਾਰੇ ਜਨਾ ਕੋਈ ਤਵੱਜੋ ਨਹੀਂ ਦਿੱਤੀ ਔਰ ਅਲਹਮਦੁਲਿਲਾ ਫਿੱਟ ਹਾਂ। ਤੁਹਾਡਾ ਕੀ ਮਾਨਣਾ ਹੈਗਾ ਕਰੋਨਾ ਹੈਗਾ ਹੀ ਨਹੀਂ? ਸਰ ਇਹ ਤੇ ਅੱਲਾ ਬਿਹਤਰ ਜਾਣਦਾ, ਠੀਕ ਹੈ ਜੀ। ਅਸੀਂ ਅਫਵਾਹਾਂ ਸੁਣੀਆਂ ਹੈ ਵੀ ਜਾਂ ਨਹੀਂ ਵੀ ਹੈ, ਲੇਕਿਨ ਮੀਡੀਆ ਤੇ ਅੱਜ ਤੱਕ ਅਸੀਂ ਕੋਈ ਅਮਵਾਤ ਨਹੀਂ ਦੇਖੀ ਜਿਹੜੀ ਕਰੋਨਾ ਦੇ ਨਾਲ ਹੋਈ ਹੋਵੇ। ਨਹੀਂ, ਤੁਸੀਂ ਕੀ ਕਹਿ ਰਹੇ ਹੋ ਕਿ ਕਰੋਨਾ ਜੜ ਤੋਂ ਹੈਗਾ ਹੀ ਨਹੀਂ ਹੈ? ਸਰ ਮੈਂ ਦੋਵਾਂ ਦੇ ਬਾਰੇ ਨਹੀਂ ਕੁਝ ਕਹਿੰਦਾ, ਕਰੋਨਾ ਹੈ ਵੀ ਆ ਔਰ ਨਹੀਂ ਵੀ ਹੈ, ਇਹ ਅੱਲਾ ਬਿਹਤਰ ਜਾਣਦਾ। ਲੇਕਿਨ ਇਸ ਬਾਰੇ ਮੈਂ ਇਹ ਕਹਾਂਗਾ ਕਿ ਵੈਕਸੀਨ ਵਗੈਰਾ ਦੀ ਜ਼ਰੂਰਤ ਨਹੀਂ ਪਈ। ਕਿਉਂ? ਤਾਂ ਕਿ ਇੱਕ ਮੈਡੀਸਨ ਦੀ ਵੀ ਜ਼ਰੂਰਤ ਨਹੀਂ। ਅਲਹਮਦੁਲਿਲਾ, ਅੱਲਾ ਦਾ ਬੜਾ ਸ਼ੁਕਰ ਹੈ। ਔਰ ਮੇਰੇ ਜਿਹੜੇ ਮੁਸਲਮਾਨ ਭਰਾ ਨੇ ਉਹਨਾਂ ਵਾਸਤੇ ਇਹ ਪੈਗਾਮ ਹੈ ਕਿ 5 ਵਕਤ ਵਜ਼ੂ ਕਰਕੇ ਨਮਾਜ਼ ਅਦਾ ਕੀਤੀ ਜਾਵੇ ਤੇ ਕਿਸੇ ਵੀ ਵੈਕਸੀਨ ਦੀ ਜ਼ਰੂਰਤ ਨਹੀਂ ਪਏਗੀ। ਤੁਸੀਂ ਗੱਲ ਬਿਲਕੁਲ ਮਜ਼ਾਕ ਕਰ ਰਹੇ ਹੋ, ਪਰ ਪਹਿਲੀ ਗੱਲ ਤੁਸੀਂ ਕਰ ਰਹੇ ਹੋ ਕਿ ਕਰੋਨਾ ਹੈਗਾ ਹੀ ਨਹੀਂ ਹੈ। ਉਸ ਬਾਰੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਕਰੋਨਾ ਹੈਗਾ ਵੇ, ਆਵਾਮ ਨੂੰ ਵੀ ਅਸੀਂ ਇਹ ਦੱਸਣਾ ਚਾਹਾਂਗੇ, ਆਵਾਮ ਨੂੰ ਅਸੀਂ ਸ਼ੌਰ ਦਈਏ ਕਿ ਕਰੋਨਾ ਹੈਗਾ ਵੇ ਤੇ ਉਹਦੀ ਵੈਕਸੀਨ ਵੀ ਹੁਣ ਪਾਕਿਸਤਾਨ 'ਚ ਆ ਗਈ ਹੈ ਤੇ ਤੁਸੀਂ ਵੈਕਸੀਨ ਲਾਜ਼ਮੀ ਲਵਾਓ। ਠੀਕ, ਵੈਕਸੀਨ ਆ ਗਈ ਹੈ ਪਾਕਿਸਤਾਨ ਦੇ ਵਿੱਚ, ਆਵਾਮ ਨੂੰ ਚਾਹੀਦਾ ਲਗਵਾਉਣ ਜਿਹੜੇ ਬਿਮਾਰ ਹੋ ਰਹੇ ਨੇ, ਜਿਨ੍ਹਾਂ ਨੂੰ ਇਸ ਚੀਜ਼ ਦਾ ਹੈ ਕਿ ਯਾਰ ਮੈਨੂੰ ਜ਼ਰੂਰਤ ਹੈ ਉਹ ਲਗਵਾ ਸਕਦਾ ਹੈ। ਸਾਡੇ ਨਾਲ ਮੌਜੂਦ ਨੇ ਇੱਕ ਹੋਰ ਭਾਈ ਤੇ ਇਹਨਾਂ ਕੋ ਅਸੀਂ ਜਾਣਾਂਗੇ। अस्सलाम वालेकुम। ਵਾਲੇਕੁਮ ਅਸਲਾਮ। ਭਾਈਜਾਨ ਕੀ ਨਾਮ ਹੈਗਾ ਤੁਹਾਡਾ? ਤਲਹਾ। ਤਲਹਾ ਭਾਈ, ਤੁਸੀਂ ਮੈਨੂੰ ਇਹ ਦੱਸੋ ਕਿ ਕਰੋਨਾ ਦੀ ਵੈਕਸੀਨ ਬਾਰੇ ਤੁਹਾਡਾ ਕੀ ਖਿਆਲ ਹੈ? ਵੈਕਸੀਨ ਲਗਵਾਉਣੀ ਚਾਹੀਦੀ ਹੈ ਇhtiyat ਦੇ ਤੌਰ ਤੇ ਮਾਸਕ ਵੀ ਪਾਉਣਾ ਚਾਹੀਦਾ, ਸੈਨੀਟਾਈਜ਼ਰ ਦਾ ਇਸਤੇਮਾਲ ਵੀ ਕਰਨਾ ਚਾਹੀਦਾ, ਤੇ तमाम ਅਹਿਬਾਬ ਨੂੰ ਮੈਂ ਇਹੀ ਕਹਾਂਗਾ ਕਿ ਵੈਕਸੀਨ ਲਗਵਾਉਣ ਜ਼ਰੂਰ। ਤੇ ਜਿਹੜੀ ਅਫਵਾਹਾਂ ਗਰਦਿਸ਼ ਕਰ ਰਹੀਆਂ ਨੇ ਕਿ ਵੈਕਸੀਨ ਲਵਾਉਣ ਤੋਂ ਬਾਅਦ 2 ਸਾਲ ਦੇ ਅੰਦਰ ਅੰਦਰ ਇਨਸਾਨ ਮਰ ਜਾਏਗਾ, ਕਿ ਮਖਨਾਤੀਸ ਚਿਪਕਣਾ ਸ਼ੁਰੂ ਹੋ ਜਾਂਦਾ ਜਿਸਮ ਦੇ ਨਾਲ ਵੈਕਸੀਨ ਲਵਾਉਣ ਤੋਂ ਬਾਅਦ, ਸਾਰੀ ਫੇਕ ਵੀਡੀਓ ਨੇ। ਆਵਾਮ ਨੂੰ ਮੈਂ ਦਰਖਾਸਤ ਕਰਾਂਗਾ ਕਿ ਇਹ ਬਿਲਕੁਲ ਫੇਕ ਨੇ, ਇਹਨਾਂ ਤੇ ਬਿਲਕੁਲ ਜਿਹੜਾ ਯਕੀਨ ਨਾ ਕਰਨ, ਤੇ ਵੈਕਸੀਨ ਹਿਫਾਜ਼ਤੀ ਇਕਦਾਮਾਤ ਵਾਸਤੇ ਸਹੀ ਹੈ, ਜ਼ਰੂਰ ਲਗਵਾਓ। ਇਹ ਤੁਹਾਡੀ ਸੇਫਟੀ ਵਾਸਤੇ, ਆਵਾਮ ਦੀ ਸੇਫਟੀ ਵਾਸਤੇ ਜ਼ਰੂਰੀ ਹੈ। ਤੇ ਸਾਡੇ ਨਾਲ ਮੌਜੂਦ ਨੇ ਇੱਕ ਹੋਰ ਸਾਹਿਬ। अस्सलाम वालेकुम। वालेकुम सलाम सर। ਕੀ ਨਾਮ ਹੈ ਤੁਹਾਡਾ? अब्दुल रहमान जी। ਅਬਦੁਰ ਰਹਿਮਾਨ ਸਾਹਿਬ, ਤੁਸੀਂ ਕਰੋਨਾ ਦੀ ਵੈਕਸੀਨ ਲਵਾਈ ਹੈ ਕਿ ਨਹੀਂ ਲਵਾਈ? जी सर बिल्कुल लवाई है वैक्सीन। ਅੱਛਾ, ਤੁਸੀਂ ਕਰੋਨਾ ਦੀ ਵੈਕਸੀਨ ਲਵਾਈ ਹੈ ਤੇ ਇਹਦੇ ਕੋਈ ਅਸਰਾਤ ਵਗੈਰਾ ਤੇ ਨਹੀਂ ਤੁਹਾਨੂੰ ਮਹਿਸੂਸ ਹੋਏ? नहीं सर कुछ नहीं महसूस होया। ਤੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ? सब लोगों ने लगवानी चाहिए अपनी सेफ्टी वैसे, हर एक उन्होंने लगवानी चाहिए। ਤੇ ਜਿਹੜੀ ਸੋਸ਼ਲ ਮੀਡੀਆ ਤੇ ਅਫਵਾਹਾਂ ਗਰਦਿਸ਼ ਕਰ ਰਹੀਆਂ ਕਿ ਲਵਾਉਣ ਤੋਂ 2 ਸਾਲ ਬਾਅਦ ਬੰਦਾ ਮਰ ਜਾਏਗਾ, ਜਾਂ ਫਿਰ ਲਵਾਉਣ ਤੋਂ ਬਾਅਦ ਮਖਨਾਤੀਸ ਚਿਪਕਣਾ ਸ਼ੁਰੂ ਹੋ ਜਾਂਦਾ, ਤੁਸੀਂ ਚੈੱਕ ਕਰਾਓ ਮਖਨਾਤੀਸ ਤੇ ਨਹੀਂ ਚਿਪਕਦਾ। नहीं सर ਇਹੋ ਜਿਹਾ ਕੋਈ ਮਖਨਾਤੀਸ ਜਿਵੇਂ ਮੌਤ ਤੇ ਅੱਲਾ ਦੇ ਹੱਕ ਹੀ ਜਾਈ, ਉਹਦੇ ਬਰ ਵਕਤ ਹੀ ਜਦੋਂ ਮਰਜ਼ੀ ਆ ਸਕਦੀ, ਉਹ 2 ਸਾਲ ਵੀ ਪਹਿਲੇ ਵੀ ਆ ਸਕਦੀ, ਉਸ ਤੋਂ ਬਾਅਦ ਵੀ ਆ ਸਕਦੀ, ਤੇ ਇਹਦੇ ਬਾਰੇ ਕੁਝ ਨਹੀਂ। ਵੈਕਸੀਨ ਲਵਾਉਣੀ ਚਾਹੀਦੀ ਲੋਕਾਂ ਨੂੰ ਵੈਸੇ। ਤੇ ਇਹ ਅਫਵਾਹਾਂ ਜਿਹੜੀ ਗਰਦਿਸ਼ ਕਰ ਰਹੀਆਂ ਇਸ ਬਾਰੇ ਤੁਸੀਂ ਲੋਕਾਂ ਨੂੰ ਕੀ ਕਹੋਗੇ? ਸਰ ਫੇਕ ਹੈਗੀਆਂ ਬਿਲਕੁਲ, ਲੋਕਾਂ ਜਿਹੜੇ ਵੈਕਸੀਨ ਲਵਾਉਣ ਜ਼ਿਆਦਾ ਤੋਂ ਜ਼ਿਆਦਾ ਲਵਾਉਣ, ਆਪਣੇ ਆਪ ਨੂੰ ਸੇਫ ਕਰਨ। ਲਓ ਜੀ, ਸਾਡੇ ਨਾਲ ਮੌਜੂਦ ਹੈ ਇੱਕ ਹੋਰ ਸਾਹਿਬ ਤੇ ਇਹਨਾਂ ਕੋ ਅਸੀਂ ਜਾਣਦੇ ਹਾਂ। अस्सलाम वालेकुम। वालेकुम सलाम। ਭਾਈਜਾਨ ਕੀ ਨਾਮ ਹੈਗਾ ਤੁਹਾਡਾ? शराफत अली। ਸ਼ਰਾਫਤ ਅਲੀ, ਮੈਨੂੰ ਇਹ ਦੱਸੋ ਤੁਸੀਂ ਕਰੋਨਾ ਦੀ ਵੈਕਸੀਨ ਲਵਾਈ ਹੈ ਕਿ ਨਹੀਂ ਲਵਾਈ? नहीं जी नहीं लवाया। ਕਿਉਂ ਨਹੀਂ ਲਵਾਈ? बहरहाल फिर हाल जरूरत नहीं पई अजे। ਅੱਛਾ, ਇਹਦਾ ਮਤਲਬ ਜ਼ਰੂਰਤ ਪਏਗੀ ਤੇ ਫਿਰ ਲਵਾਣੀ ਤੁਸੀਂ? जी। ਕਿਦੋਂ ਜ਼ਰੂਰਤ ਪਏਗੀ ਮਤਲਬ?
ਜਦੋਂ ਪੈ ਗਈ ਲਵਾ ਲਾਂਗੇ। ਨਹੀਂ ਇਹਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਮੇਰੇ ਵੱਡੇ ਭਾਈ ਮੇਰੇ ਵੀਰ। ਇਹ ਤੁਸੀਂ ਨਾ ਕਰੋਨਾ ਦੀ ਵੈਕਸੀਨ ਕਿਸੇ ਵੀ ਟਾਈਮ ਲਵਾ ਸਕਦੇ ਹੋ। ਹੁਣ ਤੁਹਾਡੀ ਉਮਰ ਮਾਸ਼ਾਅੱਲਾ ਕਿੰਨੀ ਹੈਗੀ? 45 ਸਾਲ। ਹੁਣ ਤੁਸੀਂ ਮੈਸੇਜ ਭਾਵੇਂ ਕਰੋ, ਹੁਣ ਤੁਸੀਂ ਮੈਸੇਜ ਨਹੀਂ ਵੀ ਕਰੋਗੇ ਨਾ, ਤੁਸੀਂ ਕਰੋਨਾ ਵੈਕਸੀਨ ਸੈਂਟਰ ਜਾਓਗੇ, ਉਧਰ ਜਾ ਕੇ ਤੁਸੀਂ ਵੈਕਸੀਨ ਲਵਾ ਲੈਣੀ ਹੈ। ਜ਼ਰੂਰਤ ਦੇ ਨਾਲ ਤਲਕ ਨਹੀਂ ਹੈਗਾ, ਤੁਸੀਂ ਬਸ ਇੱਕ ਵਾਰੀ ਵੈਕਸੀਨ ਲਵਾ ਲੋਗੇ, ਫਿਰ ਅੱਲਾਹ ਕਰੇ ਕਰੋਨਾ ਹੋਵੇ ਨਾ ਹੋਵੇ, ਤੁਹਾਡੇ 'ਚ ਇੰਨੀ ਕੂਵਤ ਮੁਦਾਫਤ ਹੋਏਗੀ ਕਿ ਤੁਸੀਂ ਉਹਨੂੰ ਬਰਦਾਸ਼ਤ ਕਰ ਸਕੋਗੇ। ਸਾਡੇ ਨਾਲ ਮੌਜੂਦ ਇੱਕ ਹੋਰ ਮੁੰਡਾ ਤੇ ਅਸੀਂ ਇਹਦੇ ਕੋਲ ਜਾਣਦੇ ਹਾਂ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਭਾਈਜਾਨ ਕੀ ਨਾਮ ਤੁਹਾਡਾ? मोहम्मद इमरान। ਇਮਰਾਨ ਭਾਈ ਤੁਸੀਂ ਮੈਨੂੰ ਇਹ ਦੱਸੋ ਕਰੋਨਾ ਦੀ ਵੈਕਸੀਨ ਤੁਸੀਂ ਲਵਾਈ ਹੈ ਕਿ ਨਹੀਂ ਲਵਾਈ? नहीं भैया अभी तक नहीं लगवाई। ਕਿਉਂ ਨਹੀਂ ਲਵਾਈ? ਬਈ ਉਹਨੂੰ ਲਵਾਉਣ ਨਾਲ ਨਾ 100 ਮਸਲਾ ਬਣ ਜਾਂਦਾ ਤੁਹਾਡੀ, ਯਾਨੀ ਕਿ ਸਕਿਨ ਖਰਾਬ ਹੋ ਜਾਂਦੀ ਹੈ, ਦਾਣੇ ਨਿਕਲ ਆਉਂਦੇ ਹੈਗੇ ਨੇ, ਤੇ ਇਸ ਤਰ੍ਹਾਂ ਲੋਕਾਂ ਦੀ ਯਾਨੀ ਕਿ ਕਹਿਣਾ ਹੈਗਾ। ਤੁਸੀਂ ਦੱਸੋ ਕਿ ਇਹ ਚੀਜ਼ ਸਹੀ ਹੈ ਜਾਂ ਨਹੀਂ ਸਹੀ, ਲਵਾਉਣੀ ਚਾਹੀਦੀ ਹੈ? ਅਭੀ ਹਾਲੇ ਤੱਕ ਮੈਨੂੰ ਨਹੀਂ ਇਸ ਚੀਜ਼ ਦਾ ਕਿਸੇ ਨੇ ਵੀ ਯਾਨੀ ਕਿ ਕਿਹਾ ਕਿ ਤੁਸੀਂ ਲਵਾਓ, ਘਰ ਦਿਆਂ ਵੀ। ਜਿਹੜਾ ਬੰਦਾ ਕਿਸੇ ਨੇ ਲਵਾਈ ਹੋਏ ਉਹਦੇ ਦਾਣੇ ਨਿਕਲਦੇ ਵੇਖੇ ਨੇ? ਨਹੀਂ ਸਰ, ਦਾਣੇ ਨਹੀਂ ਨਿਕਲਦੇ ਵੇਖੇ, ਵੈਸੇ ਇਸ ਤਰ੍ਹਾਂ ਦਾ ਕੋਈ ਸੀਨ ਨਹੀਂ ਹਾਲੇ ਤੱਕ ਵੇਖਿਆ। ਸਾਡੇ ਨਾਲ ਮੌਜੂਦ ਨੇ ਇੱਕ ਹੋਰ ਸਾਹਿਬ, ਅਸੀਂ ਜਾਣਨ ਦੀ ਕੋਸ਼ਿਸ਼ ਕਰਨੇ ਆ। ਅਸਲਾਮ ਵਾਲੇਕੁਮ। वालेकुम सलाम। ਭਾਈਜਾਨ ਕੀ ਨਾਮ ਤੁਹਾਡਾ? शाह हुसैन। ਸ਼ਾਹ ਹੁਸੈਨ ਭਾਈ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਰੋਨਾ ਦੀ ਵੈਕਸੀਨ ਲਵਾਈ ਹੈ ਕਿ ਨਹੀਂ ਲਵਾਈ? नहीं मैं नहीं लवाई। ਕਿਉਂ ਨਹੀਂ ਲਵਾਈ? ਐਕਚੁਅਲੀ ਇਹ ਜਿਹੜਾ ਅਸੀਂ ਮੀਡੀਆ 'ਚ ਵੇਖ ਰਹੇ ਹਾਂ, ਲੋਕੀ ਕਹਿੰਦੇ ਅਫਵਾਹਾਂ ਹੈਗੀਆਂ, ਕਿਸੇ ਨੂੰ ਕਹਿੰਦੇ 2 ਸਾਲ ਬਾਅਦ ਮਰ ਜਾਣਗੇ ਜਾਂ ਕੁਛ ਬੋਡੀ ਤੁਹਾਡੇ 'ਚ ਕੋਈ ਐਸੇ ਅਸਰਾਤ ਆ ਜਾਣਗੇ, ਪਰ ਇਹ ਸਾਰੀ ਖਬਰਾਂ ਹੀ ਹੈਗੀਆਂ। ਪਰ ਮੈਂ ਕਹਿੰਦਾ ਲਵਾਉਣੀ ਚਾਹੀਦੀ ਹੈਗੀ। ਤੁਸੀਂ ਕਹਿੰਦੇ ਲਵਾਉਣੀ ਚਾਹੀਦੀ ਹੈ, ਇਹ ਅਫਵਾਹਾਂ ਨੂੰ ਤੁਸੀਂ ਮੁਕੰਮਲ ਤੌਰ ਤੇ ਮੁਸਤਰਦ ਕਰਦੇ ਹੋ। ਮਦਦ ਕਰ ਰਹੇ ਹਾਂ। ਤਮਾਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਵੈਕਸੀਨ ਲਵਾਉਣੀ ਚਾਹੀਦੀ ਹੈ ਕਿ ਨਹੀਂ ਲਵਾਉਣੀ ਚਾਹੀਦੀ? ਇਹ ਉਹਨਾਂ ਨੂੰ ਦੱਸ ਦਿਓ ਕਿਉਂ ਲਵਾਉਣੀ ਚਾਹੀਦੀ ਹੈ। ਨਹੀਂ, ਵੈਕਸੀਨ ਲਾਜ਼ਮੀ ਲਵਾਉਣੀ ਚਾਹੀਦੀ ਹੈ। ਕੋਈ ਵੀ ਬਿਮਾਰੀ ਹੈਗੀ ਹੈ, ਕੋਈ ਵੀ ਸ਼ੈ ਹੈਗੀ ਹੈ, ਉਹਦਾ ਇਲਾਜ ਇਹੀ ਹੈਗਾ ਕਿ ਵੈਕਸੀਨ ਬਣਾ ਲਵਾਏ। ਉਹਦਾ ਇਲਾਜ ਕਰਾਓਗੇ ਤੇ ਉਹ ਫਿਰ ਖਤਮ ਹੋਏਗੀ। ਜਿਸ ਤਰ੍ਹਾਂ ਡੈਂਗੀ ਆਇਆ, ਦੂਜੀ ਬਿਮਾਰੀਆਂ ਆਈਆਂ, ਤੇ ਅਸੀਂ ਵੈਕਸੀਨ ਲਵਾਈਏ ਤੇ ਉਹਦੇ ਨਾਲ ਸਾਡੇ ਮੁਲਕ ਦੇ ਵਿੱਚ ਡੈਂਗੀ ਵੀ ਮੁੱਕ ਗਿਆ, ਇੰਝ ਇਨਸ਼ਾਅੱਲਾ ਕਰੋਨਾ ਵੀ ਮੁੱਕ ਜਾਏਗਾ। ਸਾਡੇ ਨਾਲ ਮੌਜੂਦ ਨੇ ਇੱਕ ਹੋਰ ਸਾਹਿਬ ਤੇ ਅਸੀਂ ਉਹਨਾਂ ਕੋਲ ਸਵਾਲ ਕਰਾਂਗੇ ਕਿ ਕਰੋਨਾ ਵੈਕਸੀਨ ਲਵਾਉਣੀ ਚਾਹੀਦੀ ਹੈ ਕਿ ਨਹੀਂ ਲਵਾਉਣੀ ਚਾਹੀਦੀ। ਦੂਸਰੇ ਜਿਹੜੇ ਇਹ ਕਰੋਨਾ ਵੈਕਸੀਨ ਬਾਰੇ ਇਹ ਅਫਵਾਹਾਂ ਗਰਦਿਸ਼ ਕਰ ਰਹੀਆਂ ਕਿ 2 ਸਾਲ ਬਾਅਦ ਇਨਸਾਨ ਮਰ ਜਾਏਗਾ, ਤੇ ਕਰੋਨਾ ਵੈਕਸੀਨ ਜਦੋਂ ਲਵਾਉਂਦੇ ਨੇ ਕਿ ਉਹਨਾਂ ਅੰਦਰ ਜਿਸਮ ਦੇ ਅੰਦਰ ਚਿਪ ਦਾਖਲ ਕਰ ਦਿੱਤੀ ਜਾਂਦੀ ਜਿੰਦੀ ਵਜ੍ਹਾ ਤੋਂ ਮਕਨਾਤੀਸ ਚਿਪਕਦਾ ਹੈ। ਇਸ ਬਾਰੇ ਅਸੀਂ ਜਾਣਾਂਗੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਤੁਹਾਡਾ ਕੀ ਨਾਮ ਹੈਗਾ? ਮੇਰਾ ਨਾਮ ਇਜਾਜ਼ ਚੀਮਾ ਹੈ। ਇੱਥੇ ਮੈਂ ਅਲਾਮਾ ਇਕਬਾਲ ਟਾਊਨ ਮੇਰੀ ਰਿਹਾਇਸ਼ ਹੈ। ਮੈਂ ਖੁਦ ਵੈਕਸੀਨ ਲਵਾ ਚੁੱਕਾ ਵਾਂ, ਮੇਰੀ ਮਿਸਿਸ ਨੇ ਵੀ ਲਵਾਈ ਹੈ। ਅਫਵਾਹਾਂ ਤਾਂ ਹੁੰਦੀਆਂ ਹੀ ਨੇ, ਹਰ ਬੰਦੇ ਦਾ ਆਪਣਾ ਆਪਣਾ ਖਿਆਲ ਹੁੰਦਾ ਕਿ ਪਤਾ ਨਹੀਂ ਇਹ ਹੋ ਜਾਏਗਾ, ਇਹ ਹੋ ਜਾਏਗਾ। ਮੈਂ ਐਗਰੀ ਨਹੀਂ ਕਰਦਾ। ਮੇਰਾ ਖਿਆਲ ਹੈ ਕਿ ਵੈਕਸੀਨ ਲਵਾਉਣੀ ਚਾਹੀਦੀ ਹੈ। ਇਹ ਐਸੀ ਵਬਾ ਹੈ, ਇਹਦੀ ਪਹਿਲੇ ਵੈਕਸੀਨ ਬਣੀ ਨਹੀਂ ਸੀ, ਹੁਣ ਬਣ ਗਈ ਹੈ। ਬਹੁਤ ਘੱਟ ਰੇਸ਼ੋ ਹੈਗੀ ਹੈ, ਖਾਸ ਤੌਰ 'ਤੇ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਡੈਥ ਦਾ ਤਾਂ ਕਿਸੇ ਨੂੰ ਨਹੀਂ ਨਾ ਪਤਾ ਕਦੋਂ ਕਿਹਦੀ ਹੋ ਜਾਣੀ ਹੈ, ਲੇਕਿਨ ਮੇਰਾ ਜ਼ਾਤੀ ਖਿਆਲ ਹੈ ਕਿ ਵੈਕਸੀਨ ਲਵਾਉਣੀ ਚਾਹੀਦੀ ਹੈ ਔਰ ਅਫਵਾਹਾਂ 'ਤੇ ਨਹੀਂ ਜਾਣਾ ਚਾਹੀਦਾ। ਤੁਸੀਂ ਇਹ ਅਫਵਾਹਾਂ ਨੂੰ ਮੁਸਤਰਦ ਕਰਦੇ ਹੋ ਤੇ ਸਾਰੀ ਮੈਂ ਕਹਿੰਦਾ ਜੀ ਇਹ ਟੋਟਲੀ ਇਹ ਫੇਕ ਨੇ। ਇਹ ਖਾਮਖਾ ਦੀ ਇੱਕ ਚਲਾਈ ਕਿਸੇ ਨੇ, ਪਤਾ ਨਹੀਂ ਕਿਉਂ ਚਲਾਈ, ਸੋਸ਼ਲ ਮੀਡੀਆ 'ਤੇ ਵੀ ਮੈਂ ਦੇਖਿਆ ਹੈਗਾ। ਲੇਕਿਨ ਇਹ ਵੈਕਸੀਨ ਬਿਲਕੁਲ ਲਵਾਉਣੀ ਚਾਹੀਦੀ ਹੈ। ਇਹਦੇ ਪਿੱਛੇ ਮੈਂ ਨਹੀਂ ਮੰਨਦਾ ਕਿ ਕਿਸੇ ਨੂੰ ਕੀ ਉਹਦਾ ਸਾਨੂੰ ਮਾਰ ਕੇ ਕੀ ਲੈ ਲੈਣਗੇ। ਅਸੀਂ ਤਾਂ ਆਲਰੇਡੀ ਅਸੀਂ ਤਾਂ ਆਲਮੋਸਟ ਬਾਟਮ ਲਾਈਨ ਤੇ ਹੈਗੇ। ਅਸੀਂ ਕੀ ਕਰ ਰਹੇ ਹਾਂ ਦੁਨੀਆ ਦਾ ਕਿ ਸਾਨੂੰ ਲੋਕੀ ਮਾਰਨਗੇ? ਮੇਰਾ ਨਹੀਂ ਖਿਆਲ ਹੈ ਕੋਈ ਟਰੂ ਹੈਗਾ। ਮੇਰਾ ਜ਼ਾਤੀ ਖਿਆਲ ਹੈ ਕਿ ਲਵਾਉਣੀ ਚਾਹੀਦੀ। ਸਾਡੇ ਨਾਲ ਮੌਜੂਦ ਨੇ ਇੱਕ ਹੋਰ ਸ਼ਹਿਰੀ ਤੇ ਅਸੀਂ ਇਹਨਾਂ ਕੋਲ ਜਾਣਾਂਗੇ ਤੇ ਇਹਨਾਂ ਦਾ ਕੀ ਖਿਆਲ ਹੈਗਾ ਵੇ। ਇਹਸਾਨ ਭਾਈ ਤੁਸੀਂ ਮੈਨੂੰ ਇਹ ਦੱਸੋ ਕਿ ਕਰੋਨਾ ਦੀ ਵੈਕਸੀਨ ਤੁਸੀਂ ਲਵਾਈ ਹੈ ਕਿ ਨਹੀਂ ਲਵਾਈ? जी अभी तो हमने खुद नहीं लगवाई है, लेकिन ये लगवाना चाहिए। ਤੇ ਕਰੋਨਾ ਦੀ ਵੈਕਸੀਨ ਬਾਰੇ ਜਿਹੜੀ ਅਫਵਾਹਾਂ ਗਰਦਿਸ਼ ਕਰ ਰਹੀਆਂ ਸੋਸ਼ਲ ਮੀਡੀਆ ਤੇ ਕਿ ਕਰੋਨਾ ਦੀ ਵੈਕਸੀਨ ਲਾਉਣ ਦੇ ਨਾਲ ਜਿਸਮ ਨਾਲ ਮਕਨਾਤੀਸ ਚਿਪਕਣਾ ਸ਼ੁਰੂ ਹੋ ਜਾਂਦਾ, ਕਿਉਂਕਿ ਕਰੋਨਾ ਦੀ ਵੈਕਸੀਨ ਜਦੋਂ ਲਾਉਂਦੇ ਨੇ ਕਹਿੰਦੇ ਨੇ ਅੰਦਰ ਚਿਪ ਦਾਖਲ ਹੋ ਜਾਂਦੀ ਹੈ, ਕਰ ਦਿੰਦੇ ਨੇ। ਦੂਸਰਾ ਹੈ ਕਿ 2 ਸਾਲ ਦੇ ਅੰਦਰ ਅੰਦਰ ਇਨਸਾਨ ਮਰ ਜਾਏਗਾ। ਇਸ ਬਾਰੇ ਤੁਹਾਡਾ ਕੀ ਖਿਆਲ ਹੈ? इस बारे में बात ये है कि वैक्सीन हर बंदे को लगवाना चाहिए। ये बीमारी जो है ये पूरी दुनिया में है, सिर्फ ये नहीं है कि ये कहीं यहाँ पे है या पाकिस्तान में, पूरी दुनिया में। दूसरी वैक्सीन जो है ये हर बंदे को लगवाना चाहिए। और ये जो लोग कह रहे हैं कि मकनातीस चिपकती है, ये सारी अफवाहें हैं। मतलब ये ज़रूरी है वैक्सीन लोगों को लगवाने के लिए। ਇਸ ਅਫਵਾਹਾਂ ਨੂੰ ਤੁਸੀਂ ਮੁਕੰਮਲ ਤੌਰ ਤੇ ਮੁਸਤਰਦ ਕਰਦੇ ਹੋ? हाँ जी, ये अफवाह को हम मुस्तरद करते हैं। ਸਾਡੇ ਨਾਲ ਮੌਜੂਦ ਨੇ ਇੱਕ ਹੋਰ ਸ਼ਹਿਰੀ ਤੇ ਅਸੀਂ ਉਹਨਾਂ ਕੋਲ ਜਾਣਾਂਗੇ ਕਿ ਉਹਨਾਂ ਨੇ ਵੈਕਸੀਨ ਲਵਾਈ ਕਿ ਨਹੀਂ ਲਵਾਈ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਨਾਮ ਹੈ ਤੁਹਾਡਾ? ਗੋਹਰ। ਗੋਹਰ ਭਾਈ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਵੈਕਸੀਨ ਕਰੋਨਾ ਦੀ ਲਵਾਈ ਹੈ ਕਿ ਨਹੀਂ ਲਵਾਈ? ਬਿਲਕੁਲ ਵੀ ਨਹੀਂ। ਭਾਈਜਾਨ ਕਰੋਨਾ ਦੀ ਵੈਕਸੀਨ ਲਵਾਉਣ ਤੋਂ ਬਗੈਰ ਤੁਸੀਂ ਸਫ਼ਰ ਨਹੀਂ ਕਰ ਸਕਦੇ ਬੈਰੂਨੇ ਮੁਲਕ, ਤੁਸੀਂ ਹੱਜ ਨਹੀਂ ਕਰ ਸਕਦੇ, ਤੁਸੀਂ ਉਮਰਾ ਨਹੀਂ ਕਰ ਸਕਦੇ, ਤੁਸੀਂ ਕਿਸੇ ਵੀ ਇਸਲਾਮੀ ਮੁਲਕ ਕਿ ਤੁਸੀਂ ਕਿਸੇ ਹੋਰ ਵੀ ਮੁਲਕ ਜਾਣਾ ਚਾਹੋਗੇ ਤੁਸੀਂ ਸਫ਼ਰ ਨਹੀਂ ਕਰ ਸਕਦੇ। ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅਸਲ 'ਚ ਨਾ ਇਹ ਸਾਰੇ ਮੁਲਕ ਰਲ ਗਏ ਨੇ। ਇਹ ਮੁਸਲਮਾਨਾਂ ਦਾ ਵੀ ਹਾਲ ਕੋਈ ਨਹੀਂ ਰਿਹਾ, ਇਹ ਸਾਰੇ ਰਲ ਗਏ ਨੇ। ਲੇਕਿਨ ਹੁਣ ਉਹ ਮਜਬੂਰੀ ਹੈ, ਲਵਾ ਲਾਂਗੇ। ਤੁਸੀਂ
ਜਿੱਥੇ ਇਹਨਾਂ ਨੇ ਲਵਾ ਲਈ ਫਿਰ ਅਸੀਂ ਵੀ ਲਵਾ ਹੀ ਲਾਂਗੇ, ਹੋਰ ਕੀ ਕਰ ਸਕਦੇ ਆ, ਫਿਰ ਜਾਣਾ ਤਾਂ ਹੈਗਾ ਹੀ ਹੋਣਾ ਇਸ ਤਰ੍ਹਾਂ ਕਮਾ ਲੇ। ਇਹੀ ਗੱਲ ਮੈਂ ਤੁਹਾਨੂੰ ਪਹਿਲੇ ਕਹਿਣ ਡਿਆ ਹੈਗਾ ਸੀ, ਕਰੋਨਾ ਦੀ ਵੈਕਸੀਨ ਲਵਾਉਣੀ ਚਾਹੀਦੀ ਹੈ। ਯਾਰ ਉਹ ਮਜਬੂਰੀ ਬਣ ਗਈ, ਹੁਣ ਬੰਦਾ ਕੀ ਕਰ ਸਕਦਾ ਯਾਰ, ਇਹ ਵੀ ਤਾਂ ਤੁਸੀਂ ਵੇਖੋ ਨਾ। ਲੇਕਿਨ ਚਲੋ ਹੁਣ ਮਜਬੂਰੀ ਹੈ ਤਾਂ ਬੰਦਾ ਫਿਰ ਕਰ ਹੀ ਲੈਂਦਾ ਹੈ, ਮਜਬੂਰੀ ਤਾਂ ਉਹ ਕੰਮ ਵੀ ਤੁਸੀਂ ਵੀ ਕਰ ਦਿਓ ਜਿਹੜੇ ਤੁਸੀਂ ਨਹੀਂ ਕਰਨੇ ਹੁੰਦੇ, ਕਰ ਦਿਓ ਕਿ ਨਹੀਂ? ਬਿਲਕੁਲ ਕਰਨੇ ਹੈਗੇ ਆ। ਤੇ ਹੁਣ ਤੁਸੀਂ ਕਰੋਨਾ ਦੀ ਵੈਕਸੀਨ ਲਵਾਓਗੇ? ਲਵਾ ਲਾਂਗੇ ਯਾਰ ਟਾਈਮ ਸਿਰ ਹੀ ਫਿਰ। ਨਾਜ਼ਰੀਨ, ਜੈਸਾ ਕਿ ਤੁਸੀਂ ਦੇਖਿਆ ਅਸੀਂ ਮੁxtਲਿਫ ਲੋਕਾਂ ਨਾਲ ਗੱਲ ਕੀਤੀ ਹੈ ਤੇ तमाम ਲੋਕਾਂ ਦਾ ਇਹੀ ਕਹਿਣਾ ਹੈਗਾ ਸੀ ਕਿ ਵੈਕਸੀਨ ਦੀ ਜਿਹੜੀ ਵੀ ਅਫਵਾਹਾਂ ਗਰਦਿਸ਼ ਕਰ ਰਹੀਆਂ ਇਹ ਸਾਰੀ ਉਹਨਾਂ ਨੇ ਮੁਸਤਰਦ ਕੀਤੀਆਂ ਨੇ। ਤੇ ਇਸ ਵੈਕਸੀਨ ਦੀ ਅਫਵਾਹਾਂ ਉਹਨਾਂ ਨੇ ਮੁਸਤਰਦ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਹੈਗਾ ਵੇ ਕਿ ਵੈਕਸੀਨ ਹਰ ਬੰਦੇ ਨੂੰ ਲਵਾਉਣੀ ਚਾਹੀਦੀ ਹੈ, ਵੈਕਸੀਨ ਲਵਾਉਣ ਨਾਲ ਉਹਦਾ ਹੀ ਫਾਇਦਾ ਹੈਗਾ ਵੇ। तमाम तर ਲੋਕਾਂ ਨੇ ਇਹੀ ਕਿਹਾ ਹੈ ਕਿ ਉਹਨਾਂ ਨੇ ਵੈਕਸੀਨ ਲਵਾ ਲਈ ਹੈ। ਕੁਝ ਦਾ ਕਹਿਣਾ ਹੈਗਾ ਸੀ ਉਹਨਾਂ ਨੇ ਵੈਕਸੀਨ ਨਹੀਂ ਲਵਾਈ, ਜਿਹੜਾ ਜਿਨ੍ਹਾਂ ਨੂੰ ਜ਼ਰੂਰਤ ਮਹਿਸੂਸ ਨਹੀਂ ਹੋਈ ਇਸ ਵਜ੍ਹਾ ਤੋਂ ਉਹਨਾਂ ਨੇ ਵੈਕਸੀਨ ਨਹੀਂ ਲਵਾਈ। ਤਾਂ ਅਸੀਂ ਵੀ ਆਪਣੇ ਸਾਰੇ ਦੇਖਣ ਵਾਲਿਆਂ ਨੂੰ, ਨਾਜ਼ਰੀਨ ਨੂੰ ਇਹੀ ਕਵਾਂਗੇ ਕਿ ਤੁਸੀਂ ਵੀ ਜਾ ਕੇ ਵੈਕਸੀਨ ਸੈਂਟਰ ਤੋਂ ਆਪਣੀ ਵੈਕਸੀਨ ਲਵਾਓ ਤੇ ਸਾਰੇ ਪਾਕਿਸਤਾਨ ਨੂੰ ਤੇ ਆਪਣੇ ਇਰਦ ਗਿਰਦ ਸਾਰੇ ਮਾਹੌਲ ਨੂੰ ਮਹਿਫੂਜ਼ ਬਣਾਓ। ਸਾਨੂੰ ਦਿਓ ਇਜਾਜ਼ਤ ਤੇ ਅਗਲੇ ਪ੍ਰੋਗਰਾਮ 'ਚ ਅਸੀਂ ਫੇਰ ਮੁਲਾਕਾਤ ਕਰਾਂਗੇ। ਉਦੋਂ ਤੱਕ ਰੱਬ ਰਾਖਾ।